ਜੀ, ਬਿਲਕੁਲ। ਯੂਨਾਈਟਿਡ ਏਅਰਲਾਈਨ ਦੀ ਇੱਕ ਫਲਾਈਟ ਪਿਛਲੇ ਦਸੰਬਰ ਦੇ ਵਿੱਚ ਕਹਿੰਦੇ ਵੀ ਪੈਸੀਫਿਕ ਓਸ਼ਨ ਤੋਂ ਸਿਰਫ 800 ਫੁੱਟ ਉਚਾਈ ਦੇ ਉੱਤੇ ਹੀ ਰਹਿ ਗਈ ਸੀ ਤੇ ਉਹ ਇਹ ਬਿਲਕੁਲ ਕ੍ਰੈਸ਼ ਹੋਣ ਦੇ ਕਿਨਾਰੇ ਤੇ ਸੀ। ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਦਸੰਬਰ 18 ਨੂੰ ਯੂਨਾਈਟਿਡ ਏਅਰਲਾਈਨ ਦੀ ਫਲਾਈਟ 1722 ਕਾਹਲੂਈ 에ਅਰਪੋਰਟ ਤੋਂ ਲੀਵ ਕੀਤੀ, ਉੱਥੋਂ ਚੜੀ ਤੇ ਇਸਨੇ ਸੈਨ ਫਰਾਂਸਿਸਕੋ ਨੂੰ ਆਉਣਾ ਸੀ। 2200 ਫੁੱਟ ਤੇ ਪਹੁੰਚ ਕੇ ਇੱਕਦਮ ਫਿਰ ਇਹ 775 ਫੁੱਟ ਤੇ ਪਾਣੀ ਤੋਂ ਉੱਚੀ ਰਹਿ ਗਈ ਤੇ ਕਹਿੰਦੇ ਭਈ 45 ਸੈਕਿੰਡ ਇਹ ਇਸ ਤਰ੍ਹਾਂ ਰਿਹਾ ਤੇ ਜੋ ਸਵਾਰੀਆਂ ਸੀਆਂ ਉਹਨਾਂ ਨੇ ਕਾਫੀ ਚੀਖ ਚਹਾੜਾ ਵੀ ਪਾਇਆ ਵੀ ਇਹ ਕੀ ਹੋ ਗਿਆ ਇੱਕਦਮ। ਪਰ ਦੋ ਪਾਇਲਟ ਜੋ ਸੀਗੇ ਇਸ ਫਲਾਈਟ ਦੇ ਉਹਨਾਂ ਦੇ ਕੋਲ 25,000 ਘੰਟਿਆਂ ਦਾ ਫਲਾਈਂਗ ਐਕਸਪੀਰੀਅੰਸ ਸੀਗਾ। ਉਹ ਕਹਿੰਦੇ ਵੀ ਹੁਣ ਹੋਰ ਵੀ ਐਡੀਸ਼ਨਲ ਟ੍ਰੇਨਿੰਗ ਲੈ ਰਹੇ ਹੈਗੇ ਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਪਾਇਲਟ ਦੀ ਯੂਨੀਅਨ ਨੇ ਟਿਪੀਕਲੀ ਇਹ ਕਿਹਾ ਵੀ ਮਿਨੀਮਮ 1500 ਫਲਾਈਟ ਆਵਰਸ ਚਾਹੀਦੇ ਹੁੰਦੇ ਸਰਟੀਫਾਈਡ ਹੋਣ ਦੇ ਲਈ। ਸੋ ਇਹਨਾਂ ਦੇ ਕੋਲ ਐਕਸਪੀਰੀਅੰਸ ਤਾਂ ਬਹੁਤ ਸੀ ਪਰ ਸਮਹਾਓ ਇਹ ਜਿਹੜਾ ਪਲੇਨ ਆ ਇਹ ਐਕਸੀਡੈਂਟ ਹੋਣ ਤੋਂ ਬਚ ਗਿਆ। ਜਾਂ ਪਰ ਲੋਕ ਕਾਫੀ ਕਲੋਜ਼ ਕਾਲ ਆਪਾਂ ਕਹਿ ਸਕਦੇ ਹਾਂ ਵੀ ਇਸ ਦੇ ਵਿੱਚ ਰਹੀ ਆ। 800 ਫੁੱਟ ਬਹੁਤ ਹੀ ਥੋੜਾ ਹੁੰਦਾ ਹੈ। ਫ੍ਰੀ ਫਾਲ ਹੀ ਕਹਿੰਦੇ ਕਾਈਂਡ ਆਫ ਪਲਾਂਜੀ ਜਿਹੜਾ ਆ ਉਹ ਜਹਾਜ਼ ਕਰ ਗਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਨੇ 4 ਰਸ਼ੀਅਨ ਵਾਰਪਲੇਨ ਜਿਹੜੇ ਅਲਾਸਕਾ ਦੇ ਨਜ਼ਦੀਕ ਜਿਹੜੇ ਅਮਰੀਕਾ ਦੀ ਹਵਾਈ ਰੇਖਾ ਦੇ ਵਿੱਚ ਹੱਦ ਦੇ ਵਿੱਚ ਆਏ ਸੀ ਉਹਨਾਂ ਨੂੰ ਇੰਟਰਸੈਪਟ ਕੀਤਾ ਆ। ਨਾਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ ਨੋਰੈਡ ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਨੇ 4 ਰਸ਼ੀਅਨ ਏਅਰਕ੍ਰਾਫਟ ਡਿਟੈਕਟ ਕੀਤੇ ਜਿਨ੍ਹਾਂ ਦੇ ਵਿੱਚ TU-95 ਬੇਅਰ ਐਚ ਬੰਬਰ, Su-35 ਫਾਈਟਰ ਜੈਟ ਏਅਰਕ੍ਰਾਫਟ ਦੱਸੇ ਜਾਂਦੇ ਆ। ਅਲਾਸਕਾ ਏਅਰ ਡਿਫੈਂਸ ਆਇਡੈਂਟੀਫਿਕੇਸ਼ਨ ਜ਼ੋਨ ਏਡਿਸ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਨੋਰਡ ਦੇ ਅਧਿਕਾਰੀਆਂ ਨੇ ਕਿਹਾ ਵੀ ਉਹਨਾਂ ਨੂੰ ਇਹ ਅਨੁਮਾਨ ਸੀਗਾ ਵੀ ਰਸ਼ੀਅਨ ਐਕਟੀਵਿਟੀ ਇੱਥੇ ਜਿਹੜੀ ਉਹ ਹੋ ਸਕਦੀ ਆ ਤੇ ਤੁਰੰਤ ਉਹਨਾਂ ਨੇ 2 F-16 ਫਾਈਟਰ ਜੈਟਸ ਆ ਉਹ ਹਵਾ ਦੇ ਵਿੱਚ ਉਡਾਏ ਤੇ ਇੰਟਰਸੈਪਟ ਕੀਤੇ ਜਿਹੜੇ ਰਸ਼ੀਆ ਦੇ ਏਅਰਕ੍ਰਾਫਟ ਆ ਏਡਿਸ ਦੇ ਵਿੱਚ ਆਏ ਸੀਗੇ। ਇਸ ਦੇ ਨਾਲ 2 F-35A ਫਾਈਟਰਸ, E-3 ਸੈਂਟਰੀ ਤੇ 2 KC-135 ਸਟ੍ਰੈਟੋ ਟੈਂਕਰਸ ਨੂੰ ਵੀ ਮਦਦ ਦੇ ਲਈ ਨਾਲ ਹਵਾ ਦੇ ਵਿੱਚ ਉਡਾਇਆ ਗਿਆ। ਕਮਾਂਡ ਨੇ ਇਹ ਜਿਹੜਾ ਉਹ ਦੱਸਿਆ ਕੋਈ ਵੀ ਇਨਸੀਡੈਂਟ ਜਿਹੜਾ ਉਹ ਨਹੀਂ ਹੋਇਆ, ਕਿਸੇ ਵੀ ਆਬਜੈਕਟਸ ਨੂੰ ਸ਼ਾਟ ਡਾਊਨ ਜਿਹੜਾ ਆ ਉਹ ਨਹੀਂ ਜਿਹੜਾ ਉਹ ਕੀਤਾ ਗਿਆ। ਇਸ ਅੱਜ ਦੀ ਜਿਹੜੀ ਘਟਨਾ 'ਚ ਆਲਦੋ ਆਪਾਂ ਦੱਸਿਆ ਆ ਵੀ ਪਿਛਲੇ ਹਫਤੇ ਦੇ ਵਿੱਚ 3-4 ਜਿਹੜੀਆਂ ਅਜਿਹੀਆਂ ਅਨਆਇਡੈਂਟੀਫਾਈਡ ਆਬਜੈਕਟਸ ਆ ਉਹਨਾਂ ਨੂੰ ਅਮਰੀਕੀ ਹਵਾਈ ਰੇਖਾ ਦੇ ਅੰਦਰ ਜਿਹੜਾ ਆ ਉਹ ਭੇਜ ਦਿਆ ਗਿਆ ਹੈਗਾ ਆ।